ਇਸ ਟਾਈਮ ਜਿਹੜੀ ਵੱਡੀ ਖਬਰ ਆ ਇੰਗਲੈਂਡ ਤੋਂ ਆ ਰਹੀ ਹੈ। ਐਂਡੀ ਬਰਨਹੈਮ ਜਿਹੜੇ ਨੇ ਉਹ ਯੂਕੇ ਦੇ ਪਿਛਲੇ ਇੱਕ ਦਹਾਕੇ ਦੇ ਵਿੱਚ, ਪਿਛਲੇ ਕੁਝ ਸਮੇਂ ਦੇ ਵਿੱਚ, ਇੱਕ ਦਹਾਕਾ ਤਾਂ ਬਹੁਤ ਵੱਡਾ, 7ਵੇਂ ਪ੍ਰਧਾਨ ਮੰਤਰੀ ਵਜੋਂ ਉਹਨਾਂ ਨੇ ਵਾਗਡੋਰ ਜਿਹੜੀ ਹੈ ਸੰਭਾਲੀ ਆ। ਯੂਨਾਈਟਿਡ ਕਿੰਗਡਮ ਨੂੰ ਕਹਿੰਦੇ ਕੌਣ ਚਲਾ ਰਿਹਾ, ਤਾਂ ਕੀ ਸਟਾਰਮਰ, ਜਿਨ੍ਹਾਂ ਨੇ ਮਹਿਜ਼ 2 ਸਾਲ ਪਹਿਲਾਂ ਜਿਹੜਾ ਉਹ ਅਸਤੀਫਾ ਦਿੱਤਾ ਸੀਗਾ, ਮਾਫ ਕਰਨਾ, ਸੱਤਾ ਸੰਭਾਲੀ ਸੀਗੀ, ਤੇ ਹੁਣ ਉਹਨਾਂ ਨੇ ਆਪਣੀ ਲੇਬਰ ਪਾਰਟੀ ਨੂੰ ਭਾਰੀ ਜਿੱਤ ਵੀ ਦਵਾਈ ਸੀਗੀ। ਤੇ ਹੁਣ ਉਹਨਾਂ ਨੇ ਸੋਮਵਾਰ ਨੂੰ ਜਿਹੜੀ 10 ਡਾਊਨਿੰਗ ਸਟਰੀਟ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਦਫ਼ਤਰ ਛੱਡ ਦਿੱਤਾ ਸੀਗਾ। ਉਹਨਾਂ ਦੀ ਜਗ੍ਹਾ ਹੁਣ ਲੇਬਰ ਪਾਰਟੀ ਦੇ ਨਵੇਂ ਨੇਤਾ ਜਿਹੜੇ ਐਂਡੀ ਬਰਨਹੈਮ ਨੇ ਉਹਨਾਂ ਨੇ ਲੈ ਲਈ ਆ। ਤੇ ਸੋਮਵਾਰ ਨੂੰ ਕਿੰਗ ਚਾਰਲਸ ਨੇ ਤੀਜੇ ਜਿਹੜੇ ਉਹਨਾਂ ਨੇ ਨਵੀਂ ਸਰਕਾਰ ਦੀ ਬੇਨਤੀ ਜਿਹੜੀ ਆ ਬਣ ਕੇ ਕੀਤੀ ਸੀ, ਤੇ ਉਸ ਤੋਂ ਬਾਅਦ ਸੱਤਾ ਦੇ ਵਿੱਚ ਆਉਣ ਦੀ ਜਿਹੜੀ ਇੱਕ ਰਸਮੀ ਕਾਰਵਾਈ ਉਹ ਨਿਭਾਈ ਗਈ ਆ। ਤੇ ਬਰਨਹੈਮ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਬ੍ਰਿਟੇਨ ਦੇ 7ਵੇਂ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਬਣ ਗਏ ਨੇ। ਲਗਾਤਾਰ ਇਹ ਜਿਹੜਾ ਬਦਲਾਅ ਇਸ ਲਈ ਸੰਭਵ ਹੈ ਕਿਉਂਕਿ ਯੂਕੇ ਦੀ ਸੰਸਦੀ ਪ੍ਰਣਾਲੀ ਦੇ ਤਹਿਤ ਵੋਟਰ ਸਿੱਧੇ ਆਪਣੇ ਪ੍ਰਧਾਨ ਮੰਤਰੀ ਨੂੰ ਨਹੀਂ ਚੁਣਦੇ, ਬਲਕਿ ਉਹ ਸ਼ਾਸਨ ਕਰਨ ਲਈ ਇੱਕ ਪਾਰਟੀ ਨੂੰ ਚੁਣਦੇ ਨੇ। ਇਸ ਦੇ ਲਈ ਜਦੋਂ ਵੀ ਸ਼ਾਸਕ ਪਾਰਟੀ ਆਪਣੇ ਨੇਤਾ ਨੂੰ ਬਦਲਣ ਦਾ ਫੈਸਲਾ ਕਰਦੀ ਹੈ ਤਾਂ ਦੇਸ਼ ਦਾ ਨੇਤਾ ਵੀ ਜਿਹੜਾ ਉਹ ਬਦਲ ਸਕਦਾ। ਇਸ ਦੇ ਲਈ ਕਿਸੇ ਰਾਸ਼ਟਰੀ ਚੋਣ ਦੀ ਜਿਹੜੀ ਲੋੜ ਆ ਉਹ ਨਹੀਂ ਪੈਂਦੀ। ਤੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੰਬੋਧਨ ਕਰ ਰਹੇ ਸੀ ਜਦੋਂ ਬਰਨਹੈਮ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਹੁਣ ਯੂਕੇ ਨੂੰ ਕਈ ਪਰਿਸਥਿਤੀਆਂ ਦੇ ਵਿੱਚੋਂ ਕੱਢਣਾ ਪੈ ਸਕਦਾ। ਤੁਹਾਨੂੰ ਯਾਦ ਹੋਣਾ ਜਿਹੜੇ ਲੋਕ ਖੇਡਾਂ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਲੋਕ ਇਕਨੋਮੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਪਿਛਲੇ ਕੁਝ ਸਮੇਂ ਤੋਂ ਜਿਹੜੀ ਇੰਗਲੈਂਡ ਦੀ ਆਰਥਿਕਤਾ ਉਹ ਡਾਵਾਂਡੋਲ ਰਹੀ ਹੈ। ਬਹੁਤ ਸਾਰੇ ਇਲਾਕੇ ਇੰਗਲੈਂਡ ਦੇ ਅਜਿਹੇ ਨੇ, ਤੁਸੀਂ ਸ਼ਾਇਦ ਇਹ ਗੱਲ ਯਕੀਨ ਕਰਨ ਦੇ ਵਿੱਚ ਨਹੀਂ ਆਉਂਦੀ, ਜਿੱਥੇ ਲੋਕਾਂ ਨੂੰ ਰੋਜ਼ੀ ਰੋਟੀ ਦੇ ਵੀ ਲਾਲੇ ਪੈ ਰਹੇ ਸਨ, ਜਿੱਥੇ ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਲਈ ਵੀ ਸੰਘਰਸ਼ ਜਿਹੜਾ ਉਹ ਕਰਨਾ ਪੈ ਰਿਹਾ ਸੀ। ਮਹਿੰਗਾਈ ਤੇ ਬੇਰੁਜ਼ਗਾਰੀ ਜਿਹੜੀ ਆ ਉਹ ਇਸ ਕਦਰ ਇੰਗਲੈਂਡ ਦੇ ਕੁਝ ਇਲਾਕਿਆਂ ਦੇ ਵਿੱਚ ਵੱਧ ਗਈ ਸੀਗੀ। ਸੋ ਕਹਿੰਦੇ ਵੀ ਹੁਣ ਅਸੀਂ ਦੁਨੀਆ ਨੂੰ ਦਿਖਾਵਾਂਗੇ ਵੀ ਬ੍ਰਿਟੇਨ ਦੇ ਵਿੱਚ ਸਥਿਰਤਾ ਵੀ ਹੈ ਤੇ ਰਾਜਨੀਤੀ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਅਸੀਂ ਚਲਾਵਾਂਗੇ। ਗ੍ਰੇਟਰ ਮੈਨਚੈਸਟਰ ਤੋਂ ਉਹ ਲੰਮੇ ਸਮੇਂ ਤੋਂ ਮੇਅਰ ਰਹੇ ਨੇ, ਜਿਹੜੇ ਇਸ ਟਾਈਮ ਇੰਗਲੈਂਡ ਦੇ ਵਿੱਚ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣੇ ਨੇ। ਸੋ ਪਿਛਲੀਆਂ ਸਰਕਾਰਾਂ ਦੇ ਵਿੱਚ ਉਹ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਆ ਤੇ ਉਹ ਇਸ ਗੱਲ ਦੇ ਉੱਤੇ ਪਹਿਰੇਦਾਰੀ ਕਰਦਾ ਜਾਂ ਇਸ ਗੱਲ ਦੀ ਦਲੀਲ ਦਿੰਦਾ ਜਾਂ ਇਸ ਗੱਲ ਦਾ ਦਾਅਵਾ ਕਰਦਾ ਕਿ ਬ੍ਰਿਟੇਨ ਦੇ ਵਿੱਚ ਸੱਤਾ ਤੇ ਨਿਵੇਸ਼ ਦੋਵਾਂ ਨੂੰ ਲੰਡਨ ਤੋਂ ਬਾਹਰ ਲਿਜਾਣ ਦੀ ਲੋੜ ਹੈ, ਕਿਉਂਕਿ ਸਿਰਫ ਲੰਡਨ ਦੇ ਨਾਲ ਹੀ ਬ੍ਰਿਟੇਨ ਨਹੀਂ ਚਲਾਇਆ ਜਾ ਸਕਦਾ। ਉਹਨਾਂ ਨੇ ਕਿਹਾ ਵੀ ਸਾਨੂੰ ਹੁਣ ਇਸ ਨੂੰ ਬਾਹਰ ਜਿਹੜੀ ਹੈ ਉਹ ਵੀ ਲੈ ਕੇ ਜਾਣ ਦੀ ਲੋੜ ਹੈ। ਸੋ ਕਾਫੀ ਚੁਣੌਤੀਆਂ ਨੇ ਬਰਨਹੈਮ ਦੇ ਮੂਹਰੇ ਵੀ। ਜੇਕਰ ਅਮਰੀਕੀ ਸਿਆਸਤ ਦੇ ਨਾਲ ਦੇਖਿਆ ਜਾਵੇ ਤਾਂ ਪਹਿਲਾਂ ਉਹਨਾਂ ਨੇ ਅਮਰੀਕੀ ਨੇਤਾ ਜਿਹੜੇ ਟਰੰਪ ਨੇ ਉਹਨਾਂ ਦੀ ਆਲੋਚਨਾ ਕੀਤੀ ਸੀਗੀ, ਪਰ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਅਮਰੀਕਾ ਪ੍ਰਤੀ ਜਿਹੜਾ ਕੀ ਉਹ ਝੁਕਾਅ ਰੱਖਦੇ ਨੇ। ਜੀ ਜੀ ਬਿਲਕੁਲ, ਉਹਨਾਂ ਨੇ ਮੈਸੇਜ ਜਿਹੜਾ ਇਹ ਦਿੱਤਾ ਹੈਗਾ ਵੀ ਜੋ ਸਾਨੂੰ ਰੀਸੈਟ ਕਰਨਾ ਪੈਣਾ ਹੈਗਾ, ਨਵੀਂ ਪਲਾਨ ਜੋ ਬ੍ਰਿਟੇਨ ਦੀ ਹੋਊਗੀ ਇਹ ਲੰਡਨ ਤੋਂ ਬਾਹਰ ਹੋਊਗੀ, ਆਪਾਂ ਰੀਡਿਸਟ੍ਰੀਬਿਊਟ ਕਰਾਂਗੇ ਰੀਜਨਲ ਤੇ ਲੋਕਲ ਅਥਾਰਟੀਜ਼ ਨੂੰ, ਤੇ ਜਿਹੜੀਆਂ ਵੱਖ-ਵੱਖ ਸਟੇਟਾਂ ਉਹਨਾਂ ਦੀਆਂ ਛੋਟੇ ਸ਼ਹਿਰ ਆ ਉਹਨਾਂ ਦੇ ਕੋਲ ਪਾਵਰ ਜਿਹੜੀ ਹੋਣੀ ਚਾਹੀਦੀ ਹੈਗੀ ਆ। ਤੇ ਅਮਰੀਕਾ ਦੇ ਨਾਲ ਰਿਲੇਸ਼ਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਗੱਲਬਾਤ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਕਰਨਗੇ। ਤੇ ਬਰਨਹਮ ਜੋ ਆ ਉਹਨਾਂ ਨੇ ਪਹਿਲਾਂ ਜਿਹੜੇ ਯੂਐਸ ਦੇ ਲੀਡਰਸ ਹੈਗੇ ਆ ਉਹਨਾਂ ਨੂੰ ਕਾਫੀ ਕ੍ਰਿਟਿਸਾਈਜ਼ ਵੀ ਕੀਤਾ ਸੀ। ਜੀ ਬਿਲਕੁਲ।